ਅਗਲੀ ਗੱਲ ਕਰੀਏ ਲੈਂਡ ਪੂਲਿੰਗ ਦੀ। ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਤੁਸੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੜੀ ਆਲਾ ਦਰਜੇ ਦੀ ਸਾਨੂੰ ਜਾਣਕਾਰੀ ਹਮੇਸ਼ਾ ਦਿੰਦੇ ਰਹੇ, ਹਰ ਪੱਖ ਤੋਂ, ਹਰ ਪਹਿਲੂ ਤੋਂ। ਅਮਨ ਅਰੋੜਾ ਇਹਦੇ ਗੁਣਗਾਨ ਕਰਦੇ ਨਜ਼ਰ ਆਉਂਦੇ ਸੀਗੇ ਸ਼ੁਰੂ ਦੇ ਵਿੱਚ। ਉਹਨਾਂ ਦੀ ਪ੍ਰੈਸ ਕਾਨਫਰੰਸ ਦੀ ਇੱਕ-ਇੱਕ ਗੱਲ, ਇੱਕ-ਇੱਕ ਨੁਕਤੇ ਤੇ ਆਪਾਂ ਵਿਚਾਰ ਕੀਤੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਆ। ਜਿਹੜੀ ਪਾਲਿਸੀ ਨੂੰ ਸਰਕਾਰ ਏਦਾਂ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰ ਰਹੀ ਸੀ, ਸਰਕਾਰ ਦੇ ਮੰਤਰੀ, ਉਹਨਾਂ ਦਾ ਪ੍ਰਧਾਨ ਤੇ ਹੋਰ ਉਹਨਾਂ ਦਾ IT ਸੈੱਲ, ਉਸ ਲੈਂਡ ਪੂਲਿੰਗ ਨੀਤੀ ਦਾ ਕਹਿੰਦੇ ਹੁਣ ਨਾਂ ਲੈਣ ਤੋਂ ਵੀ ਡਰਨ ਲੱਗੀ ਹੈ ਮਾਨ ਸਰਕਾਰ। ਜਿਹੜੇ ਅਮਨ ਅਰੋੜਾ ਦੀ ਤੁਸੀਂ ਗੱਲ ਕਰ ਰਹੇ ਹੋ, ਉਹੀ ਅਮਨ ਅਰੋੜਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੈਬਨਿਟ ਦੀ ਬੈਠਕ ਤੋਂ ਜਦੋਂ ਉਹਨੂੰ ਸਵਾਲ ਆਇਆ, ਕਹਿੰਦਾ ਜੀ ਮੇਰੇ ਕੋਲ ਤਾਂ ਵਿਭਾਗ ਪੁੱਛੋ। ਹਾਂਜੀ, ਹੈ ਨਾ, ਜੀ ਇਹ ਤਿਆਰੀ ਹੁੰਦੀ ਹੈ। ਇੱਥੋਂ ਹਿਸਾਬ ਲਾ ਲਓ ਤੁਸੀਂ, ਹੈ ਨਾ, ਕੀ ਸਥਿਤੀ ਹੈ। ਤੇ ਦੂਸਰੇ ਪਾਸੇ ਮਤਲਬ ਕਿ ਇਹਨਾਂ ਦੇ ਜਿਹੜੇ ਲੀਡਰ ਬੋਲੇ ਤੇ ਉਹਨਾਂ ਦੇ ਟਵੀਟ ਵਾਪਸ ਕਰਾ ਦਿਓ, ਉਹਨਾਂ ਦਾ ਕੰਟਰੋਲ ਲੈ ਲਓ, ਉਹਨਾਂ ਨੂੰ ਚੁੱਪ ਕਰਾ ਦਿਓ। ਮਾਲਵਿੰਦਰ ਕੰਗ ਮੈਂਬਰ ਪਾਰਲੀਮੈਂਟ, ਬਿਲਕੁਲ ਸਹੀ। ਫਿਰ ਰਾਘਵ ਚੱਡੇ ਦੀ ਪੋਸਟ ਖੂਬ ਵਾਇਰਲ ਹੋ ਰਹੀ ਹੈ, ਉਹ ਕਹਿੰਦੇ ਦੋਵਾਂ ਨੂੰ ਸੈੱਟ ਰੱਖਣ ਦੀ ਕੋਸ਼ਿਸ਼ ਆ। ਉਹ ਇੱਕ ਪਾਸੇ ਸਰਕਾਰ ਨੂੰ ਵੀ ਇਹ ਕਿ ਮੈਂ ਤਾਂ ਭਗਵੰਤ ਮਾਨ ਜੀ ਮੰਗ ਕਿਹਾ ਸੀਗਾ ਵੀ ਕਿ ਬਿਨਾਂ ਸਹਿਮਤੀ ਤੋਂ ਨਹੀਂ ਲਵਾਂਗੇ। ਦੂਜੇ ਪਾਸੇ ਪੋਸਟ ਜੇ ਲੱਗਦਾ ਜਿਵੇਂ ਕਿ ਸਰਕਾਰ ਨੂੰ ਚੈਲੰਜ ਕੀਤਾ ਤੇ ਆਪਣੇ ਲੋਕਾਂ ਨਾਲ ਖੜਿਆ। ਸੋ ਦੋਹਰਾ ਮਾਪਦੰਡ ਹੈ, ਪਰ ਉਹ ਵੀ ਆਪਣੀ ਪੋਸਟ ਪਾ ਕੇ ਅਜੇ ਵਿਦੇਸ਼ ਦੌਰੇ ਨੂੰ ਗਿਆ ਹੋਇਆ, ਇਸ ਲਈ ਚੱਲ ਰਿਹਾ ਜੀ, ਹੈ ਨਾ। ਤੇ ਇੱਧਰ ਕਹਿੰਦੇ ਜੀ ਕਿ ਮਤਲਬ ਕਿ ਜਿਹੜੇ ਮੰਤਰੀ ਸਾਹਿਬ ਕੱਢੇ ਸੀਗੇ ਧਾਲੀਵਾਲ ਹੋਰੀ, ਉਹਨਾਂ ਦੀ ਵੀ ਇੱਕ ਪੋਸਟ ਆ ਗਈ ਸੀ ਜਿਹੀ ਕਿ ਲੈਂਡ ਪੂਲਿੰਗ ਦੇ ਖਿਲਾਫ, ਤੇ ਉਹ ਪੋਸਟ ਵੀ ਹਟਾਤੀ ਤੇ ਉਹਨਾਂ ਨੂੰ ਵੀ ਚੁੱਪ ਕਰਾ ਲਿਆ। ਮਤਲਬ ਇਹਦਾ ਮਤਲਬ ਅੰਦਰ ਕੁਛ ਨਾ ਕੁਛ ਤਾਂ ਭਾਂਬੜ ਮੱਚ ਰਿਹਾ, ਕੁਛ ਨਾ ਕੁਛ ਤਾਂ ਹਿਲਜੁਲ ਹੋ ਰਹੀ ਜੀ ਜੀ। ਤੇ ਉਹਦੇ ਤੇ ਹੁਣ ਨਹੀਂ ਬੋਲਣਾ ਜਾਂ ਬੋਲਦਿਆਂ ਨੂੰ ਚੁੱਪ ਕਰਾਉਣਾ ਹੈ, ਜਾਂ ਬਾਕੀਆਂ ਦੀ ਅਜੇ ਜ਼ਮੀਰ ਨਹੀਂ ਜਾਗੀ, ਪਰ ਇਹਨਾਂ ਦੇ ਅਸਤੀਫੇ ਆਉਣ ਲੱਗ ਪਏ। ਜਿਹੜਾ ਮੁੱਖ ਮੰਤਰੀ ਸਾਹਿਬ ਦਾ OSDC ਧੂਰੀ ਖੇਤਰ ਸਾਰਾ ਦੇਖਦਾ ਸੀਗਾ, ਠੀਕ ਹੈ ਨਾ, ਉਹਨੇ ਲੈਂਡ ਪੂਲਿੰਗ ਦਾ ਵਿਰੋਧ ਕਰਤਾ ਜਨਤਕ ਤੌਰ ਤੇ। ਉਹ ਕਹਿੰਦਾ ਵੀ ਇਹ ਇਹਨਾਂ ਲਈ ਬਹੁਤ ਨੁਕਸਾਨਦੇਹ ਸਾਬਤ ਹੋਊਗੀ ਜੇ ਇਸ ਨੂੰ ਇਸ ਤਰ੍ਹਾਂ ਲਿਆਉਂਦੇ ਨੇ, ਹੈ ਨਾ। ਮੋਗੇ ਤੋਂ ਸੀਗਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਸੀ ਉੱਥੋਂ ਜ਼ਿਲ੍ਹਾ ਯੋਜਨਾ ਬੋਰਡ ਦਾ, ਉਹਨੇ ਅਸਤੀਫਾ ਦੇ ਦਿੱਤਾ, ਹੈ ਨਾ। ਪਹਿਲਾਂ ਇੱਕ ਦੋ ਲੀਡਰ ਇਹਨਾਂ ਦੇ ਕਿਸਾਨ ਵਿੰਗ ਨਾਲ ਸੰਬੰਧਿਤ ਅਸਤੀਫੇ ਦੇ ਗਏ ਨੇ। ਸੋ ਬੇਸ਼ੱਕ ਹੇਠਲੇ ਪੱਧਰ ਤੇ ਹਿਲਜੁਲ ਹੋਈ ਹੈ ਤੇ MLA ਦੇ ਅੰਦਰ ਡਰ ਸਹਿਮ ਬਹੁਤ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਸਰਕਾਰ ਦੇ ਅੰਦਰ ਇਹ ਅੜੀ ਅਜੇ ਹੈਗੀ ਹੈ ਕਿ ਜੋ ਮਰਜ਼ੀ ਹੋ ਜਾਵੇ ਜੀ ਆਪਾਂ ਇਹਨੂੰ ਲਾਗੂ ਕਰਨਾ। ਹੁਣ ਕੁਝ ਲੋਕ ਤਾਂ ਇਹ ਕਹਿਣ ਲੱਗ ਪਏ ਕਿ ਵੀ ਇਹ ਅੜੀ ਦਾ ਕਾਰਨ ਹੀ ਇਹੀ ਹੈ ਕਿ ਅੱਗੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਇਹ ਜ਼ਮੀਨਾਂ ਦੇਣੀਆਂ ਨੇ, ਉਹਨਾਂ ਤੋਂ ਐਡਵਾਂਸ ਲੈ ਲਿਆ ਕਹਿੰਦੇ। ਅੱਛਾ। ਤੇ ਇਸ ਲਈ ਕਹਿੰਦੇ ਹੁਣ ਪਿੱਛੇ ਹਟਣਾ ਔਖਾ ਹੈ, ਤੇ ਅਗਲੇ ਤਾਂ ਕਹਿੰਦੇ ਕਿ ਸਣੇ ਵਿਆਜ ਪੈਸੇ ਵਸੂਲਣਗੇ ਫਿਰ ਜੇ ਵਾਪਸ ਲੈਣਾ। ਤੇ ਇਸ ਲਈ ਕਹਿੰਦੇ ਇਹ ਵੀ ਚਰਚਾਵਾਂ ਨੇ ਹੁਣ, ਕਿੰਨੀਆਂ ਕੁ ਵਾਜਬ ਨੇ, ਕਿੰਨੀਆਂ ਕੁ ਨਹੀਂ। ਇਹ ਤਾਂ ਜੇ ਕੱਲ ਨੂੰ ਕਿਤੇ ਆਮੋ ਸਾਹਮਣਾ ਹੋਵੇ ਫਿਰ ਸਾਬਤ ਕਰਨੀਆਂ ਪੈਣਗੀਆਂ, ਹੈ ਨਾ। ਸਰਕਾਰ ਲਈ ਜਵਾਬਦੇਹੀ ਤਾਂ ਬਣਦੀ ਹੈ ਕਿ ਵੀ ਦੱਸੋ ਲੋਕਾਂ ਨੂੰ ਤਾਂ ਇਹ ਰਾਏ ਬਣ ਗਈ, ਮੈਂ ਇਹਦਾ ਕੀ ਕਰ। ਉਧਰ SKM ਨੇ ਕੱਲ ਆਪਣੀ ਬੈਠਕ ਕੀਤੀ ਜੀ। ਉਸ ਬੈਠਕ 'ਚ ਉਹਨਾਂ ਨੇ ਉਹ ਚਿੱਠੀ ਵੀ ਵਿਚਾਰੀ ਜਿਹੜੀ ਹੁਣ ਪੰਨੂ ਪੰਧੇਰਾਂ ਵਾਲੀ ਕਿਸਾਨ ਮਜ਼ਦੂਰ ਜਥੇਬੰਦੀ ਨੇ ਦਿੱਤੀ ਹੈ ਜੀ ਕਿ ਆਪਾਂ ਇਕੱਠਿਆਂ ਲੜੀਏ, ਇਕੱਠਿਆਂ ਕਰੀਏ। ਉਹਦਾ ਡੱਲੇਵਾਲ ਹੋਰੀ ਵੀ ਆਪਣੇ ਪ੍ਰੋਗਰਾਮ ਰੱਖਣ ਲੱਗੇ ਨੇ ਅੱਡੋ ਅੱਡ ਜੇ ਕੁਝ, ਉਹ ਵੀ ਨੇੜੇ ਆਉਣਾ ਚਾਹੁੰਦੇ ਨੇ ਕਹਿੰਦੇ ਹੁਣ। ਤੇ ਇੱਧਰ SKM ਨੇ ਉਹ ਚਿੱਠੀਆਂ ਵੀ ਵਿਚਾਰ ਲਈਆਂ ਤੇ ਕੁੱਲ ਮਿਲਾ ਕੇ ਉਹਨਾਂ ਦਾ ਟਾਰਗੇਟ ਹੈ ਹੁਣ 24 ਅਗਸਤ ਨੂੰ ਮਹਾਪੰਚਾਇਤ ਰੱਖੀ ਆ। ਔਰ ਕੱਲ੍ਹ ਵਾਲੀ ਬੈਠਕ ਤੋਂ ਸਰਕਾਰ ਨੂੰ ਉਹਨਾਂ ਨੇ ਚੈਲੰਜ ਕਰਤਾ ਵੀ ਕਿ ਜਾਂ ਤਾਂ 24 ਅਗਸਤ ਤੋਂ ਪਹਿਲਾਂ ਵਾਪਸ ਲੈ ਲਓ, ਠੀਕ ਹੈ ਜੀ, ਨਹੀਂ ਫਿਰ ਤਿਆਰ ਹੋ ਜਾਓ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਸਰਕਾਰ ਆਪਣੀਆਂ ਸ਼ਕਤੀਆਂ ਵਰਤੂਗੀ, ਪੁਲਿਸ ਤੰਤਰ ਦੀ ਵਰਤੋਂ ਕਰੂਗੀ, ਚੱਕਚਕਈਆ ਕਰੂਗੀ, ਭੰਨਤੋੜ ਕਰੂਗੀ, ਖਿੱਚਤੂ ਕਰੂਗੀ, ਕੀ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਉਹਨਾਂ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਕੱਲ ਲੁਧਿਆਣੇ 'ਚ ਸੀ, ਠੀਕ ਹੈ ਨਾ। ਉਹ ਲੁਧਿਆਣੇ ਦੇ ਵਿੱਚ ਕੱਲ ਫੇਰ ਕੋਈ ਮੀਟਿੰਗਾਂ ਕਰੋ ਜੀ, ਐਲਾਨ ਕਰੋ ਜੀ, ਆਹ ਕਰੋ, ਸਾਰਾ ਕੁਛ ਕਰਦੇ ਫਿਰਦੇ ਆ ਜੀ। ਨਸ਼ਿਆਂ ਤੇ ਬੈਠਕਾਂ ਕਰ ਲਈਆਂ ਜੀ, ਆਹ ਕਰ ਲਿਆ। ਮੁੱਖ ਮੰਤਰੀ ਸਾਹਿਬ ਨੇ ਚੁਟਕਲਿਆਂ ਦੀ ਲੜੀ ਤੋਰਤੀ ਕਿ ਲਓ ਜੀ, ਸੁਣੋ ਚੁਟਕਲੇ, ਹੈ ਨਾ ਜੀ, ਕਿ ਸਾਨੂੰ ਕੈਂਚੀ ਵੀ ਆ ਗਈ, ਡੰਡਾ ਵੀ ਆ ਗਿਆ, ਹੁਣ ਕਾਠੀ ਤੇ ਵੀ ਚੜ ਗਿਆ ਸੀ, ਲੈ ਹੁਣ ਤਾਂ ਪਿੱਛੇ ਸਵਾਰੀ ਬਿਠਾ ਕੇ ਅਸੀਂ ਨਾਭੇ ਵੀ ਛੱਡਿਆ ਆਉਂਦੇ ਆ, ਹੈ ਨਾ। ਉਹ ਵਿਕਰਮ ਮਜੀਠੀਆ ਤੰਜ ਕਰ, ਮਤਲਬ ਤੁਸੀਂ ਲੁਧਿਆਣੇ 'ਚ ਆਏ ਹੋ ਸਹੀ, ਤੇ ਲੁਧਿਆਣੇ 'ਚ ਲੈਂਡ ਪੂਲਿੰਗ ਦਾ ਮੁੱਦਾ ਭੁੱਖਿਆ। ਜਿਵੇਂ ਮੋਦੀ ਦੀ ਜ਼ਬਾਨ ਤੇ ਟਰੰਪ ਦਾ ਨਾਂ ਨਹੀਂ ਆਉਂਦਾ, ਉਵੇਂ ਤੁਹਾਡੀ ਜ਼ਬਾਨ ਤੇ ਲੈਂਡ ਪੂਲਿੰਗ ਕਿਉਂ ਨਹੀਂ ਆਉਂਦਾ? ਬਈ ਤੁਸੀਂ ਗੁਣਗਾਨ ਹੀ ਕਰ ਜੋ ਆਪਣੀ ਯੋਜਨਾ ਦਾ, ਜੇ ਇੰਨੀ ਚੰਗੀ ਹੈ ਜੀ ਜੀ, ਜੇ ਉਹਦੇ ਬਾਰੇ ਹੋਰ ਨਹੀਂ ਕੁਝ ਕਹਿਣਾ ਤਾਂ ਉਹਦਾ ਗੁਣਗਾਨ ਕਰ ਜੋ ਕਿ ਹਾਂ ਜੀ ਬਹੁਤ ਕਮਾਲ ਹੈ ਜੀ, ਇਹਦੇ ਨਾਲ ਤਾਂ ਐਂ ਹੋ ਜੂ। ਇਸੇ ਲੁਧਿਆਣੇ ਦੇ ਵਿੱਚ ਸੰਜੀਵ ਅਰੋੜਾ ਦੀ ਚੋਣ ਤੋਂ ਪਹਿਲਾਂ ਇਹਨਾਂ ਨੇ ਲੜੀ ਨਹੀਂ ਟੁੱਟਣ ਦਿੱਤੀ, ਮਤਲਬ ਕਿ ਵਪਾਰੀਆਂ ਨਾਲ ਮੀਟਿੰਗ ਜੀ, ਉਹਨਾਂ ਦੇ ਮਸਲੇ ਹੱਲ ਜੀ, ਘਰਾਂ 'ਚ ਬੈਠ ਕੇ ਮੀਟਿੰਗਾਂ ਕਰਕੇ ਕੱਲੇ ਦਾ ਪਰਸਨਲ ਮਸਲਾ ਹੱਲ ਵੀ। ਜੇ ਵਪਾਰੀਆਂ ਨਾਲ ਇਹ ਲੜੀ ਵੱਜ ਮੀਟਿੰਗ ਹੋ ਸਕਦੀ ਆ, ਹਾਂਜੀ, ਤੇ ਕਿਸਾਨਾਂ
ਉਹਨਾਂ ਦੇ ਵਪਾਰ ਮੰਡਲਾਂ ਨਾਲ ਹੋ ਸਕਦੀ ਆ, ਤੇ ਫਿਰ ਕਿਸਾਨ ਜਥੇਬੰਦੀਆਂ ਨਾਲ ਕਿਉਂ ਨਹੀਂ ਹੋ ਸਕਦੀ? ਜੇ ਇਕੱਲੇ ਵਪਾਰੀ ਨਾਲ ਹੋ ਸਕਦੀ ਆ ਤਾਂ ਉਸ ਕਿਸਾਨ ਨਾਲ ਕਿਉਂ ਨਹੀਂ ਜਿਹਦੀ ਜ਼ਮੀਨ ਲੈ ਰਹੇ ਹੋ? ਕਿਸੇ ਤੇ ਤਾਂ ਆ ਜਾਓ, ਕਿਸੇ ਨੁਕਤੇ ਤਾਂ ਆ ਜਾਓ। ਸਹੀ। ਪਿੰਡਾਂ 'ਚੋਂ ਚੱਲੂਗੀ ਸਰਕਾਰ, ਲੋਕਾਂ 'ਚੋਂ ਬੈਠ ਕੇ ਫੈਸਲੇ ਕਰਾਂਗੇ, ਲੋਕਾਂ ਨੂੰ ਪੁੱਛ ਕੇ। ਅਸੀਂ ਮੁੱਖ ਮੰਤਰੀ ਵੀ ਲੋਕਾਂ ਨੂੰ ਪੁੱਛ ਕੇ ਬਣਾਇਆ ਕਿ ਕਿਹਨੂੰ ਬਣਾਈਏ, ਤੇ ਹੁਣ ਲੋਕਾਂ ਨੂੰ ਇਹ ਤਾਂ ਪੁੱਛ ਲਓ ਕਿ ਤੁਹਾਡੀ ਜ਼ਮੀਨ ਲਈਏ ਕਿ ਨਾ ਲਈਏ। ਮੁੱਖ ਮੰਤਰੀ ਸਾਹਿਬ ਗੋਗਾ ਗਾਉਂਦੇ ਸੀਗੇ ਵੀ ਕਿ NRI ਛੱਡ ਕੇ ਆਜੋ। ਇੱਕ ਮੁੰਡਾ ਕਹਿੰਦਾ ਮੈਂ ਛੱਡ ਕੇ ਆ ਗਿਆ ਜੀ, ਕਹਿੰਦਾ ਮੈਂ ਖੇਤੀ ਕਰਨ ਲਈ ਵਾਪਸ ਆਇਆ, ਮੈਂ ਦੱਸੋ PR ਵੀ ਛੱਡਤੀ, ਹੁਣ ਮੇਰੀ ਕਹਿੰਦਾ ਜ਼ਮੀਨ ਲੈਂਡ ਪੂਲਿੰਗ 'ਚ ਆ ਗਈ, ਮੈਂ ਕਿੱਥੇ ਜਾਵਾਂ? ਸਹੀ। ਹੁਣ ਦਿਓ ਜਵਾਬ। ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹੈਗੇ। ਇਸ ਲਈ ਸਰਕਾਰ ਅਜੇ ਵੀ, ਸਰਕਾਰ ਤੋਂ ਭਾਵ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਦੀ ਕੈਬਨਿਟ ਤੋਂ ਬਿਲਕੁਲ ਵੀ ਨਹੀਂ ਹੈ। ਸਰਕਾਰ ਤੋਂ ਭਾਵ ਕੇਜਰੀਵਾਲ, ਮਨੀਸ਼ ਸਿਸੋਦੀਆ, ਸਹੀ ਹੈ, ਉਹੀ ਸਰਕਾਰ। ਇਹ ਤਾਂ ਪਿਆਦੇ ਨੇ ਹੁਣ ਉਹਨਾਂ ਦੇ। ਇਹ ਤਾਂ ਜੇ ਜੂਰੀ ਨੇ ਕਿ ਸਿਪਾਹੀ ਨੂੰ ਸੱਜੇ ਤੋਰਨਾ ਕਿ ਖੱਬੇ ਤੋਰਨਾ, ਉਹ ਤੈਅ ਕਰਦੇ ਆ ਸ਼ਤਰੰਜ ਦੀ ਗੇਮ ਵਾਂਗ। ਤੇ ਅਸਲੀ ਰਾਜੇ ਰਾਣੀ ਇਹ ਨੇ। ਤੇ ਹੁਣ ਇਹ ਕਿਸੇ ਨੁਕਤੇ ਤੇ ਆਉਣਗੇ ਜਾਂ ਨਹੀਂ ਆਉਣਗੇ, ਜਾਂ ਹੁਣ ਇਹ ਹੁਕਮ ਚਾੜਨਗੇ ਕਿ ਜਿਹੜੀ ਪੁਲਿਸ ਦਿੱਲੀ 'ਚ ਨਹੀਂ ਸੀ ਸਾਡੇ ਕੋਲ, ਇੱਥੇ ਆ ਕਿ ਉਹ ਪੁਲਿਸ ਦਾ ਵਰਤੋਂ ਵੀ ਕਰਕੇ ਦੇਖ ਲਈਏ, ਹੈਨਾ। ਉਸ ਤਰੀਕਾ ਕਰਨ ਜਾਣਗੇ। ਕੀ ਪੰਜਾਬ ਨੂੰ ਟਕਰਾਉਣਾ ਹੈ, ਲੜਾਉਣਾ ਹੈ, ਪੜਾਉਣਾ ਹੈ ਨਾ? ਮਤਲਬ ਇਹ ਕਿਹੜੀ ਨੀਤੀ ਹੈ ਇਹਨਾਂ ਦੀ? ਇਹ ਹੁਣ ਸਮਝ ਲਓ ਕਿ ਇੱਥੇ ਕਿੰਨੇ ਇਹਨਾਂ ਦੇ, ਜਿਵੇਂ ਉਹ ਕਦੇ ਮੁਗਲ ਆ ਗਏ, ਕਦੇ ਅੰਗਰੇਜ਼ ਆ ਗਏ, ਕਦੇ ਹਮਲਾਵਰ ਆ ਗਏ, ਇਹਨਾਂ ਨੂੰ ਚੁੱਕ ਕੇ ਲੈ ਗਏ, ਕਦੇ ਸੰਜੇ ਉਹ ਆ ਗਿਆ, ਸੰਜੇ ਸਿੰਘ ਆ ਗਿਆ, ਕਦੇ ਸੰਦੀਪ ਪਾਠਕ ਆ ਗਿਆ, ਕਦੇ ਜੀ ਰਾਘਵ ਆ ਗਿਆ, ਕਦੇ ਜੀ ਸਿੰਦਰ ਜੈਨ ਆ ਗਿਆ, ਹੈਨਾ, ਇਹ ਦਰਗੇਸ਼ ਪਾਠਕ ਆ ਗਿਆ। ਲੜੀਵਾਰ ਆਈ ਜਾਓ, ਲੁੱਟ ਕੇ ਜਾਈ ਜਾਓ। ਤੇ ਹੁਣ ਇਹਨਾਂ ਦੀ ਸਿੱਧੇ ਆਪ ਬੈਠੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ, ਇਹ ਪੰਜਾਬ ਲੁੱਟ। ਬਿਲਕੁਲ ਜੀ। ਇਹਦੇ ਉੱਤੇ ਸਮੁੱਚੇ ਪੰਜਾਬ ਨੂੰ ਇਕਜੁੱਟਤਾ ਨਾਲ ਲੜਨਾ ਪੈਣਾ, ਔਰ ਲੈਂਡ ਪੂਲਿੰਗ ਦਾ ਮੁੱਦਾ ਇਹਨਾਂ ਦੀ ਗਲੇ ਦੀ ਹੱਡੀ ਬਣ ਚੁੱਕਿਆ ਜੀ। ਸ਼ਰਮਾ ਜੀ, ਜਿਹੜਾ ਤੁਸੀਂ ਕਿਹਾ ਨਾ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਮੁੱਖ ਮੰਤਰੀ, ਇਹ ਵੀ ਇੱਕ ਵੱਖਰੀ ਗੱਲ ਹੈ ਵੀ ਵਾਕਈ ਉਹਨਾਂ ਦੇ ਮੁੱਖ ਮੰਤਰੀ ਦੇ ਵੀ ਗਾਂਹ ਮੁੱਖ ਮੰਤਰੀ ਹੁੰਦੇ ਨੇ। ਦੂਜੀ ਗੱਲ ਇਹ ਹੈ ਵੀ ਜਿਹੜੀ ਪੁਲਿਸ ਬਲ ਦੀ ਵਰਤੋਂ ਹੈ, ਇੱਕ ਖਬਰ ਚਰਚਿਤ, ਤੁਸੀਂ ਵੀ ਉਹ ਤੋਂ ਵਾਕਿਫ ਹੋਵੋਗੇ ਵੀ ਟੀਚਰਸ ਜਿਨ੍ਹਾਂ ਨੇ ਧਰਨਾ ਦੇਣਾ ਸੀਗਾ, ਕਲਾਸਰੂਮ ਦੇ ਵਿੱਚ 6-6 ਘੰਟੇ ਇਹਨਾਂ ਨੇ ਪੁਲਿਸ ਬਿਠਾ ਕੇ ਰੱਖੀ ਉਸ ਟੀਚਰ ਨੂੰ ਨਜ਼ਰਬੰਦ ਕਰਨ ਦੇ ਲਈ। ਤੁਸੀਂ ਦੇਖੋ ਉਹ ਜਵਾਕ, ਉਹ ਸਕੂਲ ਦੇ ਬੱਚੇ ਕੀ ਸੋਚਦੇ ਹੋਣਗੇ ਸਰਕਾਰ ਦੇ ਬਾਰੇ, ਉਹ ਟੀਚਰ ਕੀ ਸੋਚਦੇ ਹੋਣਗੇ। ਇੱਕ ਪਾਸੇ ਮੁੱਖ ਮੰਤਰੀ ਸਾਹਿਬ ਖੁਦ ਉਸ ਪਰਿਵਾਰ ਤੋਂ ਆਉਂਦੇ ਨੇ ਜਿਸ ਪਰਿਵਾਰ ਦੇ ਵਿੱਚ ਮੁਖੀ ਅਧਿਆਪਕ ਸੀਗਾ, ਇੱਕ ਪਾਸੇ ਇਹਨਾਂ ਦਾ ਟੀਚਰਾਂ ਦੇ ਨਾਲ ਆ ਵਰਤਾਰਾ। ਇੱਕ ਦਿਨ ਤੁਸੀਂ ਖਬਰ ਵੀ ਕੀਤੀ ਸੀ ਵੀ ਟੀਚਰ ਸਭ ਤੋਂ ਵੱਧ ਜੇ ਧਰਨੇ ਦੇ ਉੱਤੇ ਲਾਠੀਚਾਰਜ ਹੋਇਆ ਤੇ ਉਹਨਾਂ ਦੇ ਵਿੱਚ ਅਧਿਆਪਕਾਂ ਦਾ ਧਰਨਾ ਇੱਕ ਸਭ ਤੋਂ ਵੱਡਾ।